माल मवैशी डंगर रुड़ गए, खुरली खोंटे छप्पड़ रुड़ गए, टुट गए कावां चिड़ियां दे घर, टाली बेरी किक्कर रुड़ गए, पिंड दी वड्डी मस्जिद ढह गई, दरियां पारे मिंबर रुड़ गए, धी राणी दे ਵਿਆਹ ਲਈ ਸਾਂਭੇ ਬਾਲਣ ਬਕਸੇ ਬਿਸਤਰ ਰੁੜ ਗਏ। ਕੀ ਦੱਸਾਂ ਨੁਕਸਾਨ ਦੀ ਕੀਮਤ, ਹੀਰਿਆਂ ਵਰਗੇ ਪੁੱਤਰ ਰੁੜ ਗਏ। ਇਹ ਗੱਲ ਉਸ ਸੈਲਾਬ ਦੀ ਜਿਹੜੇ ਨੇ ਤਬਾਹੀ ਕੀਤੀ ਪਾਕਿਸਤਾਨ ਦੇ ਕਈ ਸ਼ਹਿਰਾਂ ਦੇ ਵਿੱਚ, ਕਈ ਪਿੰਡਾਂ ਦੇ ਵਿੱਚ, ਕਈ ਇਲਾਕਿਆਂ ਦੇ ਵਿੱਚ ਜਿੱਥੇ ਬੜੀ ਦੇਰ ਹੋ ਗਈ ਸੀ ਸੈਲਾਬ ਨਹੀਂ ਸੀ ਆਏ। ਉਹ ਇਲਾਕਿਆਂ ਦੇ ਮਕੀਨ, ਉਹਨਾਂ ਇਲਾਕਿਆਂ ਦੇ ਵਾਸੀ, ਉਹ ਇਸ ਖਿਆਲ ਦੇ ਵਿੱਚ ਰਹੇ ਵੀ ਸ਼ਾਇਦ ਹੁਣ ਸਾਨੂੰ ਇਹ ਦੁੱਖ ਨਹੀਂ ਵੇਖਣਾ ਪਏਗਾ। ਉੱਥੇ ਦੁਬਾਰਾ ਸੈਲਾਬ ਆਇਆ, ਉਹਨੇ ਦੁਬਾਰਾ ਤਬਾਹੀ ਕੀਤੀ, ਪਹਿਲੇ ਨਾਲੋਂ ਜ਼ਿਆਦਾ ਕੀਤੀ। ਅਤੇ ਤੁਸੀਂ ਸੋਚੋ, ਥੋੜ੍ਹਾ ਜਿਹਾ ਧਿਆਨ, ਦਿਮਾਗ, ਦਿਲ, ਇਹਦੀਆਂ ਖਿੜਕੀਆਂ ਖੋਲ੍ਹ ਕੇ ਵੀ ਇੱਕ ਹੱਸਦਾ ਵਸਦਾ ਘਰ ਆ, ਉਹ ਬੈਠਾ ਵਾ ਰੋਟੀ ਟੁੱਕਰ ਖਾਣ ਲਈ, ਜਾਂ ਮਾਲ ਨੂੰ ਪੱਠੇ ਪਾਉਣ ਵਾਸਤੇ, ਜਾਂ ਪੜ੍ਹਾਕੂ ਨਿਆਣੇ ਪੜ੍ਹਾਈ ਕਰਨ ਵਾਸਤੇ, ਜਾਂ ਕੋਈ ਕਿਸਾਨ ਖੇਤਾਂ ਨੂੰ ਜਾਣ ਲੱਗਿਆ ਅਤੇ ਯਕਦਮ ਉੱਥੇ ਇੱਦਾਂ ਦੀ ਮੁਸੀਬਤ ਆ ਜਾਵੇ ਅਤੇ ਕੀ ਬਣਿਆ ਹੋਏਗਾ। ਉਹ ਹੱਸਦੇ ਵਸਦੇ ਘਰ, ਉਹਨਾਂ ਦੇ ਉੱਤੋਂ ਦੀ ਪਾਣੀ ਤਰ ਗਏ। ਮੈਂ ਇੱਕ ਖਬਰ ਸੁਣ ਲਿਆ ਸੀ, ਨਾਰੋਵਾਲ ਵਾਲੀ ਸਾਈਡ 'ਤੇ ਕਹਿੰਦੇ 385 ਟਰੈਕਟਰ ਉਹ ਖੜਾ ਸੀਗਾ। ਤੁਸੀਂ ਦੇਖ ਲਓ ਉਹਦਾ ਕਿੰਨਾ ਕੱਦ ਕਾਠ, ਉਹ ਬਲਾ ਹੀ ਲੱਗਦੀ ਜੀ ਖੜੀ ਇੱਕ। ਹਾਂਜੀ, ਉਹਦੀ ਛਤਰੀ ਦੇ ਉੱਤੋਂ ਦੀ ਪਾਣੀ ਲੰਘ ਗਿਆ ਕਹਿੰਦੇ। ਅਤੇ ਇਸ ਸੈਲਾਬ ਦੀਆਂ ਜਿਹੜੀਆਂ ਤਬਾਹਕਾਰੀਆਂ ਨੇ, ਉਹਦੇ ਵਾਸਤੇ ਅਸੀਂ ਸਾਰੇ ਪਰੇਸ਼ਾਨ ਹਾਂ। ਲੇਕਿਨ ਸਭ ਤੋਂ ਵੱਡੀ ਪਰੇਸ਼ਾਨੀ ਵਾਲੀ ਗੱਲ ਇਹ ਆ ਵੀ 78 ਸਾਲ ਹੋ ਗਏ ਸੈਲਾਬ ਵਾਸਤੇ, ਸਿਰਫ ਇਹ ਦੁਆਵਾਂ ਹੀ ਨੇ, ਹੋਰ ਸਾਡੇ ਕੋਲ ਕੁਛ ਨਹੀਂ। ਸਾਡੇ ਕੋਲ ਕੋਈ ਪਲਾਨਿੰਗ ਨਹੀਂ। ਅਸੀਂ ਕੁਛ ਨਹੀਂ ਸੋਚਿਆ ਵੀ ਇਸ ਸੈਲਾਬ ਤੋਂ ਕਿੱਦਾਂ ਬਚਣਾ, ਇਹਦੀਆਂ ਤਬਾਹਕਾਰੀਆਂ ਨੂੰ ਕਿੱਦਾਂ ਪਰਾਂ ਕਰਨਾ ਹੈ, ਦਫਾ ਦੂਰ ਕਰਨਾ ਹੈ। ਅਸੀਂ ਕੁਛ ਨਹੀਂ ਸੋਚਿਆ, ਸਿਰਫ ਦੁਆਵਾਂ 'ਤੇ ਬੈਠੇ ਹਾਂ ਬਈ ਯਾ ਅੱਲਾ ਮੇਰੇ ਪਿੰਡ ਵੱਲ ਨਾ ਆਵੇ ਅਤੇ ਮੇਰੇ ਸ਼ਹਿਰ ਵੱਲ ਨਾ ਆਵੇ। ਅਤੇ ਹਰੂਨ ਬਾਈ, ਤੁਸੀਂ ਵੀ ਖਬਰਾਂ ਸੁਣੀਆਂ ਹੋਣੀਆਂ ਵਾ। ਹਾਂਜੀ ਬਿਲਕੁਲ ਜੀ। ਸੈਲਾਬ ਨੇ ਜੋ ਜੋ ਰੰਗ ਵਿਖਾਏ, ਹਾਂਜੀ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੋਈ ਇੱਦਾਂ ਦੀ ਖਬਰ, ਕੋਈ ਰੰਜ ਭਰੀ ਤੁਹਾਡੇ ਨੋਟਿਸ 'ਚ ਹੋਵੇ, ਉਹ ਦੱਸੋ। ਬਿਲਕੁਲ ਜੀ। ਇਸ ਸੈਲਾਬ ਤੋਂ ਬਚਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ, ਉਹ ਦੱਸੋ। ਜੀ ਜੀ, ਸਾਡੀ ਹਕੂਮਤ ਨੂੰ ਕੀ ਕਰਨਾ ਚਾਹੀਦਾ ਹੈ, ਹਾਂਜੀ, ਉਹ ਦੱਸੋ। ਇਸ ਮੂੰਹ ਜ਼ੋਰ ਬਲਾਂ ਦੇ ਅੱਗੇ ਕੋਈ ਬੰਨ੍ਹ ਲਾਉਣ ਵਾਸਤੇ ਸਾਡੀ ਕੀ ਪਲੈਨਿੰਗ ਮੁਸਤਕਬਲ 'ਚ ਹੋਣੀ ਚਾਹੀਦੀ, ਬਿਲਕੁਲ ਉਹ ਦੱਸੋ। ਬਿਲਕੁਲ ਜੀ। ਅੱਛਾ ਭਾਜੀ, ਪਹਿਲੇ ਮੈਂ ਨਾ ਇੱਕ ਵੀਡੀਓ ਬਣਾ ਚੁੱਕਿਆ ਜਿਸ 'ਚ ਮੈਂ ਲੋਕਾਂ ਦੇ ਅੱਗੇ ਅਪੀਲ ਕੀਤੀ ਕਿ ਆਪਾਂ ਇਸ ਜਿਹੜੇ ਵਕਤ 'ਚ ਆਮ ਬੰਦਾ ਉਹ ਕੀ ਕਰ ਸਕਦਾ ਵਾ। ਤੂੰ ਛੱਡ ਦੋ ਛੱਡਣਾ 'ਤੇ, ਯਾਨੀ ਕਿ ਆਮ ਬੰਦਾ ਇਸ ਵਕਤ 'ਚ ਕੀ ਕਰ ਸਕਦਾ ਜਿਹੜਾ ਦਰਿਆ ਦੇ ਲਾਗੇ ਨਹੀਂ ਗਾ, ਜਾਂ ਜਿਹੜਾ ਉਹਨਾਂ ਜਗ੍ਹਾ 'ਤੇ ਨਹੀਂ ਗਾ ਜਿੱਥੇ ਸੈਲਾਬ ਆਇਆ। ਅਸੀਂ ਇੱਕ ਤਾਂ ਰੱਬ ਦੇ ਅੱਗੇ ਦੁਆ ਕਰ ਸਕਦੇ ਹਾਂ ਕਿ ਯਾ ਅੱਲਾ ਉਹਨਾਂ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰ ਜਿਹੜੇ ਇਸ ਟਾਈਮ 'ਚ ਮੁਸ਼ਕਿਲ ਵਕਤ ਦੇ ਨਾਲ ਲੜਦੇ ਪਏ ਨੇ, ਅਤੇ ਉਹ ਲੋਕ ਜਿਨ੍ਹਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ ਦੇ ਖਾਨਦਾਨ ਉਜੜ ਗਏ, ਜ਼ਮੀਨਾਂ ਗਈਆਂ, ਡੰਗਰ ਗਏ। ਅਤੇ ਬਾਕੀ ਅਸੀਂ ਇਹ ਕਰ ਸਕਦੇ ਹਾਂ ਜਿੰਨਾ ਕੋਈ ਸਰਦਾ ਵਾ, ਜਿਹਦੀ ਜਿੰਨੀ ਕੋਈ ਵੈਲਿਊ ਆ, ਜਿੰਨੀ ਕੋਈ ਹੈਸੀਅਤ ਆ, ਉਹ ਜਿਹੜੀਆਂ NGOs ਨੇ ਉਹਨਾਂ ਨੂੰ ਥੋੜ੍ਹੇ ਬਹੁਤੇ ਜਿੰਨੇ ਫੰਡ ਸੈਂਡ ਕਰ ਸਕਦਾ, ਪੈਸੇ ਸੈਂਡ ਕਰ ਸਕਦਾ, ਉਹ ਇੱਦਾਂ ਕਰਕੇ ਵੀ ਆਪਣਾ ਜਿਹੜਾ ਵਾ ਖਿਦਮਤ ਕਰ ਸਕਦਾ। ਦੂਜੀ ਗੱਲ ਭਾਅ ਜੀ, ਤੁਸੀਂ ਮੇਰੇ ਕੋਲ ਪੁੱਛੀ ਕਿ ਆਪਾਂ ਕੀ ਕਰ ਸਕਦੇ ਹਾਂ ਜਾਂ ਗੌਰਮੈਂਟ ਕੀ ਕਰ ਸਕਦੀ ਆ ਕਿ ਇਹ ਜਿਹੜਾ ਨੁਕਸਾਨ ਆ ਇਹ ਆਇੰਦਾ ਤੋਂ ਨਾ ਹੋਵੇ। ਪਹਿਲੋਂ ਤਾਂ ਬੜਾ ਅਫਸੋਸ ਆ ਕਿ ਸਾਡੇ ਨਾਲ ਇਹੋ ਜਿਹਾ ਸਾਨਿਆ ਹੋਇਆ, ਅਤੇ ਜਿਹੜੇ ਇਹਦਾ ਸ਼ਿਕਾਰ ਬਣੇ ਉਹ ਮਾੜੇ ਲੋਕ ਆ ਸਾਰੇ ਹੀ। ਉਹ ਸਾਰੇ ਵਿਚਾਰੇ ਉਹ ਲੋਕ ਆ ਜਿਨ੍ਹਾਂ ਦੇ ਵਾਲੀ ਵਾਰਸ ਕੋਈ ਨਹੀਂ, ਉਹ ਲੋਕ ਆ ਜਿਨ੍ਹਾਂ ਦੇ ਕਿਤੇ ਪੱਕੇ ਘਰ ਨਹੀਂ ਹੈਗੇ, ਉਹ ਲੋਕ ਆ ਜਿਨ੍ਹਾਂ ਦੀਆਂ ਕੋਈ ਜਾਇਦਾਦਾਂ ਨਹੀਂ ਗੀਆਂ, ਜ਼ਮੀਨਾਂ ਨਹੀਂ ਗੀਆਂ। ਉਹਨਾਂ ਨੂੰ ਜਿੱਥੇ ਜਗ੍ਹਾ ਲੱਭੀ ਉਹ ਜਾ ਕੇ ਬਹਿ ਗਏ। ਸਭ ਤੋਂ ਪਹਿਲੇ ਤਾਂ ਗੌਰਮੈਂਟ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੀ ਜਗ੍ਹਾ 'ਤੇ ਉਹ ਬੈਠੇ ਆ ਉਹ ਜਗ੍ਹਾ ਕਿਸੇ ਦਰਿਆ ਦੀ ਤਾਂ ਨਹੀਂ, ਕਿਉਂਕਿ ਦਰਿਆ ਨੇ ਹੁਣ ਜਿਵੇਂ ਜਿਹੜੀ ਉਹਦੀ ਜਗ੍ਹਾ ਹੈਗੀ ਸੀ ਉਹਨੇ ਆਪਦੀ ਜਗ੍ਹਾ ਖੋਹ ਲਈ, ਉਹ ਉੱਥੇ ਜ਼ਬਰਦਸਤੀ ਵੜ ਗਿਆ, ਅਤੇ ਸਾਡੇ ਕੋਲ ਉਹਨੂੰ ਰੋਕਣ ਦਾ ਕੋਈ ਹੱਲ ਨਹੀਂ ਸੀਗਾ।
ਕਿਉਂਕਿ ਕੁਦਰਤ ਦੇ ਨਾਲ ਲੜਾਈ ਨਹੀਂ ਕੀਤੀ ਜਾ ਸਕਦੀ। ਇਹ ਜਿਹੜਾ ਪਾਣੀ ਆ ਇਹ ਕੁਦਰਤ ਦੇ ਵੱਲੋਂ ਆ, ਇਹਦੇ ਨਾਲ ਆਪਾਂ ਲੜਾਈ ਨਹੀਂ ਕਰ ਸਕਦੇ। ਜਿੱਡੇ ਮਰਜ਼ੀ ਬੰਨ ਆਪਾਂ ਲਾ ਲਈਏ ਆਪਾਂ ਇਹਨੂੰ ਨਹੀਂ ਰੋਕ ਸਕਦੇ। ਅੱਗ ਦਾ ਤੋੜ ਹੈਗਾ ਵਾ, ਪਾਣੀ ਦਾ ਕੋਈ ਤੋੜ ਨਹੀਂ ਹੈਗਾ। ਪਹਿਲੀ ਗੱਲ ਤਾਂ ਗੌਰਮੈਂਟ ਨੂੰ ਦੇਖਣਾ ਚਾਹੀਦਾ ਕਿ ਜਿਹੜੀ ਜਨਤਾ ਜਿੱਥੇ ਬੈਠੀ ਆ ਇਹ ਕਿਤੇ ਦਰਿਆ ਦੀ ਜਗ੍ਹਾ ਤੇ ਨਹੀਂ, ਇਹ ਜਗ੍ਹਾ ਕਿਤੇ ਪਾਣੀ ਦੀ ਤੇ ਨਹੀਂ। ਉਹ ਜਿਹੜੀ ਜਗ੍ਹਾ ਵਾ ਉਹਨੂੰ ਸਿਕਿਉਰ ਕੀਤਾ ਜਾਵੇ। ਉਹ ਜਗ੍ਹਾ 'ਤੇ ਆਵਾਮ ਜਿਹੜੀ ਆ ਆਪਦੇ ਡੇਰੇ ਨਾ ਪਾਵੇ। ਉਹ ਜਗ੍ਹਾ ਜਿਹੜੀ ਪਾਣੀ ਵਾਸਤੇ ਆ ਉਹਨੂੰ ਉਹਦੇ ਵਾਸਤੇ ਹੀ ਰਹਿਣ ਦਿੱਤਾ ਜਾਵੇ। ਜਿਹੜੀਆਂ ਗੈਰ ਕਾਨੂੰਨੀ ਇਲੀਗਲ ਤੌਰ 'ਤੇ ਲੋਕਾਂ ਨੇ ਕਲੋਨੀਆਂ ਬਣਾਈਆਂ ਸੀਗੀਆਂ, ਜਿਹੜੀ ਜਗ੍ਹਾ ਦਰਿਆ ਦੀ ਸੀਗੀ, ਜਿਹੜੀ ਜਗ੍ਹਾ ਪਾਣੀ ਦੀ ਸੀ, ਜਿੱਥੇ ਜਾ ਕੇ ਕਲੋਨੀਆਂ ਬਣਾ ਕੇ ਇਹਨਾਂ ਨੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ, ਉੱਥੇ ਜਾ ਕੇ ਲੋਕ ਬੈਠੇ ਵਿਚਾਰੇ, ਸਾਰੀ ਆਪਦੀ ਉਹਨਾਂ ਨੇ ਜ਼ਿੰਦਗੀ ਦੀ ਜਿਹੜੀ ਜਮ੍ਹਾਂ ਪੂੰਜੀ ਸੀਗੀ ਉਹ ਲਾ ਕੇ ਉੱਥੇ ਘਰ ਬਣਾਏ ਹੋਣਗੇ। ਤੇ ਉਹ ਵੇਖੋ ਅੱਜ ਦਰਿਆ ਨੇ ਆਪਣੀ ਜਗ੍ਹਾ ਲੈਣੀ ਸੀ ਤੇ ਉਹ ਕਿਵੇਂ ਜ਼ਬਰਦਸਤੀ ਵਿੱਚ ਵੜ ਕੇ ਉਹਨੇ ਆਪਦੀ ਜਗ੍ਹਾ ਲਈ ਆ। ਜਿੱਥੇ ਜਗ੍ਹਾ ਹੈਗੀ ਆ ਡੈਮ ਬਣਾਏ ਜਾਣ, ਜਿਹੜੀ ਦਰਿਆ ਦੀ ਜਗ੍ਹਾ ਉਹਨੂੰ ਦਰਿਆ ਦੀ ਜਗ੍ਹਾ ਮੁਕਰਰ ਕੀਤਾ ਜਾਵੇ। ਲੋਕਾਂ ਨੂੰ ਉੱਥੇ ਨਾ ਜਾਣ ਦਿੱਤਾ ਜਾਵੇ। ਲੋਕਾਂ ਨੂੰ ਅਲੱਗ ਤੋਂ ਜਿਹੜੇ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਕੋਲ ਘਰ-ਬਾਰ ਨਹੀਂ ਹੈਗੇ, ਉਹਨਾਂ ਨੂੰ ਘਰ-ਬਾਰ ਬਣਾ ਕੇ ਦਿੱਤੇ ਜਾਣ, ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ, ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਲੋਕ ਜਿਹੜੇ ਆ ਆਪਣੇ ਜ਼ਿੰਦਗੀ ਦਾ ਇੱਕ ਨਵਾਂ ਆਗਾਜ਼ ਕਰ ਸਕਣ। ਅਤੇ ਦੁਬਾਰਾ ਤੋਂ ਜਿਹੜੇ ਸਾਡੀਆਂ ਗਲਤੀਆਂ ਅਸੀਂ ਕਰ ਚੁੱਕੇ ਹਾਂ ਮਾਜ਼ੀ ਵਿੱਚ, ਉਹ ਅਸੀਂ ਮੁਸਤਕਬਲ 'ਚ ਨਾ ਕਰੀਏ ਤਾਂ ਕਿ ਸਾਨੂੰ ਇਹੋ ਜਿਹੇ ਜਿਹੜੇ ਸਾਨਹੇ ਆ ਉਹ ਦੇਖਣ ਨੂੰ ਨਾ ਮਿਲਣ। ਅੱਛਾ ਠੀਕ ਹੈ, ਤੁਸੀਂ ਅੱਛੀਆਂ ਗੱਲਾਂ ਕੀਤੀਆਂ, ਲੇਕਿਨ ਇਹਦੇ ਵਿੱਚ ਤੁਸੀਂ ਇਹ ਜਿਹੜੀ ਪਲਾਨ ਹੈਗਾ ਹਕੂਮਤ ਦੀ, ਜੀ ਇਹਨੂੰ ਕਿਸ ਨਜ਼ਰ ਨਾਲ ਵੇਖਦੇ ਆ ਤੁਸੀਂ? ਬਈ ਅਸੀਂ ਮੈਟਰੋ ਬਣਾਈਆਂ ਜੀ, ਅਸੀਂ ਟ੍ਰੇਨਾਂ ਚਲਾਈਆਂ ਜੀ, ਅਸੀਂ ਲੋਕਾਂ ਨੂੰ ਲੈਪਟਾਪ ਤੇ ਟੈਕਸੀਆਂ ਦਿੱਤੀਆਂ, ਹਾਂਜੀ ਠੀਕ ਆ, ਰਿਕਸ਼ੇ ਅਸੀਂ ਮੁੰਡਿਆਂ ਨੂੰ ਦਿੱਤੇ ਕਿ ਤੁਸੀਂ ਆਪਣਾ ਰੋਜ਼ਗਾਰ ਕਮਾਓ ਇਹਨਾਂ ਤੇ, ਕਿਸਾਨ ਕਾਰਡ ਅਸੀਂ ਦਿੱਤੇ। ਬਈ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਇਹ ਜ਼ਿਆਦਾ ਜ਼ਰੂਰੀ ਸੀ ਚੀਜ਼ਾਂ, ਜਾਂ ਡੈਮ ਸਾਡੇ ਲਈ ਜ਼ਿਆਦਾ ਜ਼ਰੂਰੀ ਸੀ, ਜਾਂ ਉਹਨਾਂ ਬੰਦਿਆਂ ਦੇ ਬਾਰੇ ਕੀ ਤੁਸੀਂ ਕਹੋਗੇ ਜਿਨ੍ਹਾਂ ਨੇ ਕਿਸੇ ਦੌਰ ਦੇ ਵਿੱਚ ਕਿਹਾ ਸੀ ਵੀ ਕਾਲਾ ਬਾਗ ਡੈਮ ਜਿਹੜਾ ਉਹ ਸਾਡੀਆਂ ਲਾਸ਼ਾਂ ਦੇ ਉੱਤੇ ਬਣੇਗਾ? ਉਹ ਜੇ 10-12 ਲਾਸ਼ਾਂ ਦੇ ਉੱਤੇ ਹੀ ਬਣ ਜਾਂਦਾ ਉਹ, ਤੇ ਅੱਜ ਸਾਨੂੰ ਕੀ ਫਾਇਦਾ ਹੁੰਦਾ ਉਹਦਾ? ਬਿਲਕੁਲ ਜੀ, ਇਹ ਸਾਡੀਆਂ ਹਕੂਮਤ ਦੀਆਂ ਨਲਾਇਕੀਆਂ ਨੇ। ਇਹ ਸਾਡੀ ਆਵਾਮ ਨੂੰ ਇਹ ਗੱਲ ਦੱਸਦੀ ਹੈ ਸ਼ਾਇਦ ਕਿ ਸਾਡੀ ਹਕੂਮਤ ਦੀ ਪ੍ਰਾਇਰਟੀਜ਼ ਕਿੱਥੇ ਆ। ਯਾਨੀ ਟੈਕਸੀਆਂ ਦੇ ਕੇ, ਲੈਪਟਾਪ ਦੇ ਕੇ, ਅਤੇ ਸੜਕਾਂ ਬਣਾ ਕੇ, ਅਤੇ ਮੈਟਰੋ ਬਣਾ ਕੇ, ਹੋ ਸਕਦਾ ਕਿ ਹਕੂਮਤ ਉਹ 'ਚੋਂ ਖੁਦ ਪਤਾ ਨਹੀਂ ਵਿੱਚੋਂ ਘਪਲਾ ਕਰ ਰਹੀ ਹੋਵੇ, ਖੁਦ ਖਾ ਰਹੇ ਹੋਣ। ਇਹੋ ਜਿਹੇ ਜਿਹੜੇ ਕੰਮ ਆ, ਫਲਾਹੀ ਕੰਮ ਆ, ਜਿੱਥੇ ਲੋਕਾਂ ਦੀ ਮਦਦ ਕਰਨੀ ਆ, ਜਿੱਥੇ ਇੱਕ ਬਹੁਤ ਖਦਸ਼ਾ ਵਾ ਜਾਨੀ ਨੁਕਸਾਨ ਦਾ, ਉੱਥੇ ਹੱਥ ਨਹੀਂ ਪਾਉਂਦੇ। ਉਹ ਕੰਮ ਇਹਨਾਂ ਨੇ ਨਹੀਂ ਕਰਨੇ ਕਿਉਂਕਿ ਉੱਥੇ ਇਹਨਾਂ ਦਾ ਆਪਦਾ ਫਾਇਦਾ ਘੱਟ ਆ। ਜਿੱਥੇ ਆਪਦਾ ਫਾਇਦਾ ਘੱਟ ਹੋਊਗਾ ਉੱਧਰਲੀ ਸਾਈਡ 'ਤੇ ਇਹਨਾਂ ਨੇ ਨਹੀਂ ਵੜਨਾ। ਅਤੇ ਬਿਲਕੁਲ ਦੂਜੀ ਗੱਲ ਤੁਸੀਂ ਠੀਕ ਕੀਤੀ ਕਿ ਕਾਲਾ ਬਾਗ ਡੈਮ ਜਿਹੜਾ ਵਾ ਉਹ ਅਗਰ ਅੱਜ ਬਣ ਜਾਂਦਾ ਤਾਂ ਹੋ ਸਕਦਾ ਸ਼ਾਇਦ ਜਿੰਨਾ ਨੁਕਸਾਨ ਹੋਇਆ ਵਾ ਉਹ ਉਹਨਾਂ ਨੁਕਸਾਨ ਨਾ ਹੁੰਦਾ। ਅਤੇ ਜਿਨ੍ਹਾਂ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਤੁਸੀਂ ਡੈਮ ਬਣਾਓਗੇ, ਉਹਨਾਂ ਦੇ ਨਾਲ ਬਹਿ ਕੇ ਮੁਜ਼ਾਕਰਾਤ ਕੀਤੇ ਜਾਂਦੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਅਗਰ ਫਿਰ ਵੀ ਨਾ ਸਮਝਦੇ ਤੇ ਇਹ ਤਾਂ ਸਟੇਟ ਨੂੰ ਚਾਹੀਦਾ ਵਾ ਕਿ ਉਹਨੂੰ ਜੋ ਬਿਹਤਰ ਲੱਗਦਾ ਉਹ ਕੰਮ ਕਰੇ। ਅਗਰ ਕੁਛ ਬੰਦਿਆਂ ਦਾ ਗਰੁੱਪ ਜਾਂ ਕੋਈ ਗਰੋਹ ਕਵੇ ਕਿ ਅਸੀਂ ਕੰਮ ਨਹੀਂ ਹੋਣ ਦੇਣਾ, ਤੇ ਸਟੇਟ ਉੱਥੇ ਮੰਨ ਕੇ ਬਹਿ ਜਾਵੇ, ਕਹਿ ਦੇਵੇ ਕਿ ਬਸ ਠੀਕ ਆ ਜੀ ਅਸੀਂ ਨਹੀਂ ਬਣਾਉਂਦੇ, ਫਿਰ ਤੇ ਸਟੇਟ ਦੀ ਨਲਾਇਕੀ ਆ, ਗੌਰਮੈਂਟ ਦੀ ਨਲਾਇਕੀ ਆ ਕਿ ਉਹਨਾਂ ਨੇ ਚੰਦ ਗਰੋਹ ਦੀ ਕਹਿਣ 'ਤੇ, ਚੰਦ ਬੰਦਿਆਂ ਦੇ ਕਹਿਣ 'ਤੇ ਇੱਕ ਇੰਨੇ ਵੱਡੇ ਬੰਦਿਆਂ ਦੀ, ਇੰਨੇ ਲੋਕਾਂ ਦੀ ਜਿਹੜੀ ਜ਼ਿੰਦਗੀ ਸੀ ਉਹਨੂੰ ਰਿਸਕ 'ਤੇ ਕਰਤਾ, ਅਤੇ ਅੱਜ ਅਸੀਂ ਨੁਕਸਾਨ ਭੁਗਤ ਰਹੇ ਹਾਂ। ਇਹ ਜਿੱਦਾਂ ਪਾਣੀ ਨੇ ਹੁਣ ਸੈਲਾਬ ਦੇ ਰਾਹੀਂ ਆਪਦਾ ਰਸਤਾ ਬਣਾਇਆ ਆਪ, ਜੀ, ਦਰਿਆ ਨੇ ਆਪਦੀ ਜਿਹੜੀ ਖੋਈ ਹੋਈ ਜਗ੍ਹਾ ਸੀ ਲੋਕਾਂ ਤੋਂ ਉਹ ਲਈ ਵਾਪਸ। ਹਾਂਜੀ, ਇਹ ਤੁਹਾਡਾ ਕੀ ਖਿਆਲ ਆ ਕਿ ਹਕੂਮਤ ਨੂੰ ਵੀ ਇਦਾਂ ਹੀ ਰਾਹ ਬਣਾਉਣਾ ਚਾਹੀਦਾ ਵਾ ਜਿੱਦਾਂ ਪਾਣੀ ਨੇ ਬਣਾਇਆ, ਕਿ ਆਪਦੇ ਜਿਹੜੇ ਤਰਜੀਹਾਤ ਆ ਲੋਕਾਂ ਦੀ, ਜਿੱਥੇ ਲੋਕਾਂ ਦਾ ਫਾਇਦਾ, ਜਿੱਥੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ, ਇਸੇ ਪਾਣੀ ਵਾਂਗੂ ਰਾਹ ਬਣਾਉਣਾ ਚਾਹੀਦਾ ਹਕੂਮਤ ਨੂੰ ਵੀ? ਬਿਲਕੁਲ ਜੀ, ਬਿਲਕੁਲ। ਦੂਸਰੀ ਗੱਲ ਇਹ ਆ ਕਿ ਕਾਰਲ ਮਾਰਕਸ ਨੇ ਲਿਖਿਆ ਸੀਗਾ ਕਿ ਜਿਹੜੀ ਤਬਾਹੀ ਆਉਂਦੀ ਆ ਨਾ, ਕਿਤੇ ਕੋਈ ਅਜ਼ਾਬ ਆਉਂਦਾ, ਹਾਂਜੀ, ਉਹ ਗਰੀਬ ਬੰਦੇ ਵਾਸਤੇ ਹੁੰਦਾ, ਅਮੀਰ ਵਾਸਤੇ ਹੁੰਦੀ ਉਹ ਲਾਟਰੀ। ਬਿਲਕੁਲ ਠੀਕ ਆ, ਉਹਦੇ ਰਾਹ ਖੁੱਲ ਜਾਂਦੇ ਨੇ। ਹੁਣ ਜਿੱਦਾਂ ਬਿਲ ਗੇਟਸ ਨੇ ਕੁਛ ਅਮਦਾਦ ਦਾ ਐਲਾਨ ਕੀਤਾ, IMF ਨੇ ਕੀਤਾ, ਉਸ ਤੋਂ ਬਾਅਦ ਏਸ਼ੀਆਈ ਤਰੱਕੀਆਤੀ ਬੈਂਕ ਨੇ ਕੀਤਾ, ਉਸ ਤੋਂ ਬਾਅਦ ਹੁਣ ਤੁਸੀਂ ਦੇਖਿਆ ਪਸ਼ਾਵਰ ਵਿੱਚ ਖੇਡ ਹੋਈ ਕ੍ਰਿਕਟ ਦੀ, ਬਈ ਇਹਦਾ ਜਿਹੜਾ ਫੰਡ ਇਕੱਠਾ ਹੋਏਗਾ ਉਹ ਅਸੀਂ ਸੈਲਾਬ ਮੁਤਾਸਰੀਨ ਨੂੰ ਦੇਵਾਂਗੇ। ਇਹ ਤਾਂ ਫਿਰ ਸਾਨੂੰ ਇੱਥੇ ਸੋਚਣ ਦੀ ਜ਼ਰੂਰਤ ਆ ਨਾ, ਸੋਚਣ ਦੀ ਲੋੜ ਏ ਕਿ ਇਹ ਫੰਡ ਉਧਰੋਂ ਤਾਂ ਆ ਜਾਣਾ, ਇਹ ਕਨਫਰਮ ਆ ਵੀ ਉਧਰੋਂ ਆ ਜਾਣਾ ਵਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਬਿਲਕੁਲ। ਲੇਕਿਨ ਹੁਣ ਅਗਰ ਉਹ ਫੰਡ ਉਸ ਥਾਂ ਤੇ ਲੱਗ ਜਾਵੇ ਤੇ ਫਿਰ ਤਾਂ ਬੜੀ ਸੋਹਣੀ ਗੱਲ ਆ, ਫਿਰ ਤਾਂ ਬੜਾ ਹੀ ਕਮਾਲ ਆ ਜੀ। ਲੇਕਿਨ ਇਹ ਉਸ ਥਾਂ ਤੇ ਲੱਗਣਾ ਨਹੀਂ, ਨਾ ਪਿਛਲੇ 78 ਸਾਲਾਂ ਤੋਂ ਲੱਗਿਆ। ਠੀਕ ਆ,
ਇਹਦੇ ਬਾਰੇ ਤੁਸੀਂ ਇਹ ਕੀ ਕਹਿੰਦੇ ਆ ਵੀ ਕਿ ਹੁਕੂਮਤ ਨੂੰ ਕੋਈ ਇਹ ਬਣਾਉਣਾ ਚਾਹੀਦਾ, ਇਦਾਂ ਦਾ ਕੋਈ ਪਲੇਟਫਾਰਮ ਬਣਾਉਣ ਬਈ ਜਿਹੜਾ ਉੱਥੋਂ ਬਾਹਰੋਂ ਆਮਦਾਦ ਆਉਂਦੀ ਆ ਉਹਦਾ ਕੋਈ ਰਿਕਾਰਡ ਹੋਵੇ, ਉਹਦੀ ਕਿਤੇ ਲਿਖ ਲਿਖਾਈ ਹੋਵੇ, ਉਹਦਾ ਕੋਈ ਜਵਾਬ ਲੈਣ ਵਾਲਾ ਹੋਵੇ, ਕੋਈ ਜਵਾਬ ਉਹਦਾ ਦੇਣ ਵਾਲਾ ਹੋਵੇ। ਇਹ ਤਾਂ ਨਹੀਂ ਬਈ ਉਹ ਕਹਿੰਦੇ ਨੇ ਬਈ ਅੰਨੀ ਪੀਂਦੀ ਪਈ ਆ ਤੇ ਕੁੱਤੇ ਚੱਟੀ ਜਾਂਦੇ ਆ, ਇਹ ਇਦਾਂ ਦਾ ਹਿਸਾਬ ਜਿਹੜਾ ਵਾ ਨਾ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਇਹਦੇ ਬਾਰੇ ਇਹ ਕਹਾਂਗਾ ਕਿ ਜਦੋਂ ਇਹੋ ਜਿਹਾ ਕੰਮ ਹੁੰਦਾ ਵਾ ਜਿੱਥੇ ਤੁਹਾਡੀ ਆਵਾਮ ਨੂੰ ਤੁਹਾਡੇ 'ਤੇ ਖਦਸ਼ਾ ਵਾ, ਤੁਹਾਡੇ ਟਰਸਟ ਨਹੀਂ ਹੈਗਾ, ਤੇ ਗੌਰਮੈਂਟ ਨੂੰ ਉੱਥੇ ਚਾਹੀਦਾ ਕਿ ਉਹ ਇਸ ਚੀਜ਼ ਨੂੰ ਟਰਾਂਸਪੇਰੈਂਟ ਰੱਖੇ। ਯਾਨੀ ਕਿੰਨੇ ਫੰਡਸ ਆਏ, ਕਿੰਨੇ ਲੋਕਾਂ ਨੇ ਕਿੰਨੀ ਇਮਦਾਦ ਕੀਤੀ, ਕਿੰਨੀ ਮਦਦ ਆਈ, ਇਹਨਾਂ ਨੇ ਅੱਗੋਂ ਕਿੰਨੀ ਮਦਦ ਉਹ ਲਾਈ, ਇਹ ਸਾਰੀਆਂ ਸ਼ੈਵਾਂ ਆਵਾਮ ਦੀ ਐਕਸੈਸ 'ਚ ਹੋਣ। ਯਾਨੀ ਅਗਰ ਮੈਂ ਚਾਹਾਂ ਤਾਂ ਜਾ ਕੇ ਵੇਖ ਸਕਾਂ ਬਿਲ ਗੇਟ ਨੇ ਕਿੰਨੇ ਦਿੱਤੇ ਸੀਗੇ, IMF 'ਚ ਕਿੰਨੇ ਆਏ ਸੀਗੇ, ਤੇ ਲਾਏ ਇਹਨਾਂ ਨੇ ਕਿੰਨੇ ਆ, ਕਿੱਥੇ ਲਾਏ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਟਰਾਂਸਪੇਰੈਂਟ ਹੋਣ ਤਾਂ ਕਿ ਸਾਨੂੰ ਪਤਾ ਹੋਵੇ ਕਿ ਜਿਹੜੀ ਸਾਡੇ ਗਰੀਬਾਂ ਲਈ ਇਮਦਾਦ ਆਈ ਆ ਸਾਡੇ 'ਤੇ ਲੱਗੀ ਵੀ ਹੈ ਕਿ ਨਹੀਂ। ਅਗਰ ਉਹ 'ਚੋਂ ਇਹਨਾਂ ਨੇ ਇੰਝ ਘਪਲੇ ਕਰਨੇ ਆ, ਫਿਰ ਸਾਡਾ ਜਿਹੜਾ ਗਰੀਬ ਦਾ ਹਾਲ ਆ ਉਹ ਜਿਹੜਾ ਹੋ ਰਿਹਾ ਫਿਰ ਉਹ ਇੰਝ ਹੀ ਹੋਣਾ, ਉਹ 'ਚ ਫਿਰ ਬਿਹਤਰੀ ਨਹੀਂ ਆ ਸਕਦੀ। ਇੱਕ ਥਾਂ ਮੈਂ ਪੜ੍ਹਿਆ ਸੀਗਾ ਵੀ ਕਹਿੰਦੇ ਨੇ ਵੀ ਆ ਜਿਹੜੀ ਮੈਟਰੋ ਬਣੀ ਆ ਜਾਂ ਔਰੰਜ ਬਣੀ ਆ ਜਾਂ ਇਹਨਾਂ ਦਾ ਬਈ ਚੀਨ ਨੂੰ ਅਸੀਂ ਇੰਨੇ ਦੇਰ ਤੱਕ ਅਸੀਂ ਪੈਸੇ ਦੇਣੇ, ਇਹਦੀਆਂ ਕਿਸ਼ਤਾਂ ਦੇਣੀਆਂ, ਇਹਦਾ ਸੂਦ ਦੇਣਾ ਜੀ, ਇਹ ਚੱਲੇ ਭਾਵੇਂ ਨਾ ਚੱਲੇ। ਇਹ ਇਦਾਂ ਅਸੀਂ ਮੈਟਰੋ ਦੀਆਂ ਜਾਂ ਔਰੰਜ ਟ੍ਰੇਨ ਦੀਆਂ ਅਸੀਂ ਕਿਸ਼ਤਾਂ ਦੇਣੀਆਂ ਜਾਂ ਕਿਸੇ ਇਦਾਂ ਕਿਸ਼ਤਾਂ ਤੇ ਡੈਮ ਨਹੀਂ ਬਣ ਸਕਦੇ, ਉਹ ਸਾਨੂੰ ਬਣਾ ਕੇ ਨਹੀਂ ਦੇ ਸਕਦੇ? ਬਿਲਕੁਲ ਜੀ, ਬਣਾ ਕੇ ਦੇ ਸਕਦੇ ਆ। ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ ਜਾਂ ਜਿਨ੍ਹਾਂ ਲੋਕਾਂ ਦਾ ਕਹਿਣਾ ਕਿ ਜਿਹੜਾ ਕਾਲਾ ਬਾਗ ਡੈਮ ਆ ਅਸੀਂ ਨਹੀਂ ਬਣਨ ਦੇ ਸਕਦੇ, ਪਹਿਲੇ ਤਾਂ ਉਹਨਾਂ ਦੀ ਦੇਖੋ ਵਜ੍ਹਾ ਸਮਝੋ ਕਿ ਉਹ ਕਿਉਂ ਕਹਿੰਦੇ ਆ ਕਿ ਅਸੀਂ ਨਹੀਂ ਬਣਨ ਦੇਣਾ। ਉਹਨਾਂ ਨਾਲ ਬਹਿ ਕੇ ਗੌਰਮੈਂਟ ਨੂੰ ਚਾਹੀਦਾ ਮੁਜ਼ਾਕਰਾਤ ਕਰੇ, ਉਹਨਾਂ ਨੂੰ ਕਨਵਿੰਸ ਕਰੇ ਜੀ, ਉਹਨਾਂ ਨੂੰ ਆਪਦੇ ਖਦਸ਼ਾਤ ਹੈਗੇ ਆ ਤੇ ਉਹਨਾਂ ਦੇ ਖਦਸ਼ਾਤ ਜਿਹੜੇ ਆ ਦੂਰ ਕਰਨ। ਗੌਰਮੈਂਟ ਨੂੰ ਚਾਹੀਦਾ ਕਿ ਉਹਨਾਂ ਨਾਲ ਬਹਿ ਕੇ ਅੱਛੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ। ਅਗਰ ਉਹ ਫਿਰ ਵੀ ਨਹੀਂ ਮੰਨਦੇ, ਬਦਮਾਸ਼ੀ ਕਰਦੇ ਆ, ਤੇ ਸਟੇਟ ਦੇ ਨਾਲ ਤਾਂ ਬਦਮਾਸ਼ੀ ਨਹੀਂ ਕੀਤੀ ਜਾ ਸਕਦੀ ਨਾ। ਸਟੇਟ ਦੇ ਉੱਤੇ ਤੇ ਕੋਈ ਸ਼ੈ ਨਹੀਂ, ਆਪਦੇ ਵਤਨ ਤੋਂ ਆਪਦੇ ਮੁਲਕ ਦੇ ਉੱਤੇ ਤੇ ਕੋਈ ਸ਼ੈ ਨਹੀਂ, ਤੇ ਇਹ ਜਿਹੜੀ ਇੰਨੇ ਲੋਕਾਂ ਦੀ ਜ਼ਿੰਦਗੀ ਨੂੰ ਅਸੀਂ ਰਿਸਕ 'ਤੇ ਰੱਖਿਆ ਹੋਇਆ ਵਾ, ਇਹ ਸਭ ਤੋਂ ਵੱਡੀ ਸਟੇਟ ਦੀ ਨਾਕਾਮੀ ਤੇ ਨਲਾਇਕੀ ਆ। ਅਸੀਂ ਇੱਥੇ ਕਵਾਂਗੇ ਇਹ ਗੌਰਮੈਂਟ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਇਸ ਮੌਕੇ 'ਤੇ ਇੱਥੋਂ ਸੈਲਾਬ ਨੇ ਲੰਘਣਾ ਵਾ, ਲੰਘ ਸਕਦਾ ਵਾ, ਤੇ ਸਾਨੂੰ ਚਾਹੀਦਾ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ ਕਰੀਏ, ਜਿਹੜੀ ਅਸੀਂ ਨਹੀਂ ਕਰ ਸਕੇ। ਅਸੀਂ ਇੰਨੇ ਲੋਕਾਂ ਦੀ ਜਾਨ ਜਿਹੜੀ ਆ ਉਹ ਗਵਾਈ ਆ, ਤੇ ਇਹਦੇ ਵਾਸਤੇ ਅਸੀਂ ਸਟੇਟ ਨੂੰ, ਆਪਦੀ ਗੌਰਮੈਂਟ ਨੂੰ ਬਿਲਕੁਲ ਇਹਦਾ ਜ਼ਿੰਮੇਦਾਰ ਮੰਨਦੇ ਹਾਂ ਕਿ ਉਹ ਇਸ ਚੀਜ਼ ਦਾ ਜ਼ਿੰਮੇਦਾਰੀ ਲੈਣ ਤੇ ਆਪਦੀ ਜਿਹੜੀ ਨਲਾਇਕੀ ਉਹ ਮੰਨਣ ਕਿ ਅਸੀਂ ਨਲਾਇਕ ਹਾਂ, ਸਾਡੇ ਕੋਲ ਗਲਤੀ ਹੋਈ ਆ। ਅੱਗੇ ਤੋਂ ਅਸੀਂ ਜਿਹੜਾ ਵਾ ਇਹਨਾਂ ਚੀਜ਼ਾਂ 'ਤੇ ਕੰਮ ਕਰਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੇ ਜਿਹੜੇ ਸਾਨੇ ਉਹ ਘੱਟ ਤੋਂ ਘੱਟ ਹੋਣ। 1 ਸਾਲ ਬਾਅਦ ਸਾਡੇ ਤੋਂ ਚੀਨ ਆਜ਼ਾਦ ਹੋਇਆ। ਬਿਲਕੁਲ ਜੀ। ਮੈਂ ਪੜ੍ਹਿਆ ਸੀ ਕਿਤੇ ਜਾਂ ਸੁਣਿਆ ਸੀਗਾ, ਮੈਨੂੰ ਹੁਣ ਸਹੀ ਤਰ੍ਹਾਂ ਚੇਤਾ ਨਹੀਂ, ਬਈ 24,000 ਡੈਮ ਉਹਨਾਂ ਦੇ ਮੁਲਕ ਦੇ ਵਿੱਚ ਹੈਗੇ। ਹਾਂਜੀ। ਛੋਟੇ ਵੱਡੇ ਰਲਾ ਕੇ ਉਹਨਾਂ ਦੀ ਤਾਦਾਦ 24,000 ਆ। ਇਹ ਕਾਫੀ ਦੇਰ ਪਹਿਲੇ ਮੈਂ ਸੁਣਿਆ ਸੀ ਜਾਂ ਪੜ੍ਹਿਆ ਸੀਗਾ, ਤੇ ਹੁਣ ਉਹ ਹੋ ਸਕਦਾ ਉਹਨਾਂ ਦੀ ਤਾਦਾਦ ਇਸ ਤੋਂ ਜ਼ਿਆਦਾ ਵੱਧ ਹੋ ਗਈ ਹੋਵੇ। ਉਹ ਸਾਡੇ ਤੋਂ 1 ਸਾਲ ਬਾਅਦ ਆਜ਼ਾਦ ਹੋਇਆ। ਹੁਣ ਤਾਂ ਪਤਾ ਨਹੀਂ ਕਿੰਨੇ ਵਰੇ ਹੋ ਚੱਲੇ ਆ ਵੀ ਉਹਨਾਂ ਨੇ ਸਾਨੂੰ ਨਾਲ ਰਲਣ ਨਹੀਂ ਦਿੱਤਾ। ਨਹੀਂ ਜੀ, ਬਿਲਕੁਲ ਇੰਝ। ਤੇ ਯਾਰ 24,000 ਨੂੰ ਤੁਸੀਂ ਇੱਕ ਪਾਸੇ ਛੱਡ ਦੇ, 2400 ਨੂੰ ਇੱਕ ਪਾਸੇ ਛੱਡ ਦੇ, ਮੇਰਾ ਤਾਂ ਖਿਆਲ ਆ ਵੀ 24 ਬਣ ਜਾਂਦੇ, ਕੱਲੇ 24 ਬਣ ਜਾਂਦੇ ਤੇ ਬੜੀ ਬਿਹਤਰੀ ਹੋਣੀ ਸੀਗੀ। ਬਿਲਕੁਲ ਜੀ। ਇਹ ਉਹ ਇੰਨੇ ਡੈਮ ਬਣਾ ਸਕਦੇ, ਅਸੀਂ ਕਿਉਂ ਨਹੀਂ ਬਣਾ ਸਕਦੇ? ਕੀ ਵਜ੍ਹਾ ਜੀ? ਇਹ ਜੀ ਕੌਮਾਂ ਦੇ ਵਿਜ਼ਨ ਹੁੰਦੇ ਆ, ਜਿਹੜੇ ਉੱਤੇ ਸਰਬਰਾਹ ਬੈਠੇ ਹੁੰਦੇ ਆ, ਲੀਡਰ ਬੈਠੇ ਹੁੰਦੇ, ਉਹ ਦੇਖਦੇ ਆ, ਉਹ ਅੱਗੇ ਦੀ ਸੋਚ ਰੱਖਦੇ ਆ ਕਿ ਆਉਣ ਵਾਲੇ ਵਕਤ 'ਚ ਕੀ ਕੀ ਹੋ ਸਕਦਾ ਵਾ। ਸਾਡੇ ਹੁਕਮਰਾਨਾਂ ਨੂੰ ਘਪਲੇ ਕਰਨ ਤੋਂ ਇਲਾਵਾ, ਕਰਪਸ਼ਨ ਕਰਨ ਤੋਂ ਇਲਾਵਾ, ਗਰੀਬ ਦਾ ਹੱਕ ਖਾਣ ਤੋਂ ਇਲਾਵਾ, ਆਪਦੇ ਕਾਰੋਬਾਰ ਵਧਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ ਹੁੰਦਾ। ਸਾਡੇ ਹੁਕਮਰਾਨ ਜਿਹੜੇ ਆ ਉਹ ਸਾਡੇ ਗਰੀਬ ਬੰਦੇ ਨੂੰ ਮਾਰਨ 'ਤੇ ਤੁਲੇ ਆ। ਮਾੜੇ ਬੰਦੇ ਦਾ ਸੋਚਦੇ ਨਹੀਂ ਗੇ, ਕਿਸਾਨ ਦਾ ਸੋਚਦੇ ਨਹੀਂ ਗੇ, ਗਰੀਬ ਆਵਾਮ ਦਾ ਸੋਚਦੇ ਨਹੀਂ ਗੇ, ਮਜ਼ਦੂਰਾਂ ਦਾ ਸੋਚਦੇ ਨਹੀਂ ਗੇ। ਉਹਨਾਂ ਨੂੰ ਬਸ ਆਪਣੀ ਫਿਕਰ ਆ ਤੇ ਉਹਦੇ ਅੱਜ ਅਸੀਂ ਨਤੀਜੇ ਭੁਗਤਣ ਦਏ ਆ। ਅਗਰ ਚਾਈਨਾ ਵਰਗਾ ਮੁਲਕ ਤਰੱਕੀ ਕਰ ਸਕਦਾ ਤੇ ਸਾਡੀ ਆਵਾਮ 'ਚ ਕੀ ਕਮੀ ਸੀ ਕਿ ਅਸੀਂ ਨਹੀਂ ਕਰ ਸਕੇ? ਤੇ ਇੱਥੇ ਜਿਹੜਾ ਦੇਖੋ ਜੀ, ਆਮ ਬੰਦਾ ਜਿਹੜਾ ਨਾ ਉਹਦਾ ਕੋਈ ਕਸੂਰ ਨਹੀਂ ਹੁੰਦਾ, ਕਿਉਂਕਿ ਆਮ ਬੰਦਾ ਜਿਹੜਾ ਮੈਂ ਮਨਾ ਮੇਰੇ 'ਤੇ ਅਗਰ ਤੁਸੀਂ ਹੁਕਮਰਾਨ ਆ, ਤੁਸੀਂ ਮੈਨੂੰ ਕਹਿਣਾ ਕਿ ਆਹ ਕੰਮ ਕਰ ਤੇ ਮੈਂ ਕਰਨਾ ਹੀ ਕਰਨਾ, ਮੇਰੀ ਮਜਬੂਰੀ ਆ। ਮੇਰੇ ਕੋਲ ਸਟੇਟ ਨੇ ਕੰਮ ਕਰਵਾਉਣਾ, ਮੇਰੇ ਕੋਲ ਹੁਕੂਮਤ ਨੇ ਕੰਮ ਕਰਵਾਉਣਾ, ਸਾਡੇ ਸਰਬਰਾਹਾਂ ਨੇ ਕੰਮ ਕਰਾਉਣਾ, ਲੇਕਿਨ ਉਹ ਕਿਉਂ ਨਹੀਂ ਕਰਾਉਂਦੇ? ਕਿਉਂਕਿ ਉਹਨਾਂ ਦੀ ਜਿਹੜੀ ਪ੍ਰਾਇਰਟੀਜ਼ ਆ ਨਾ ਉਹ ਕੁਛ ਹੋਰ ਆ। ਉਹਨਾਂ ਦਾ ਜਿਹੜਾ ਬੈਨੀਫਿਟ ਆ ਉਹ ਹੋਰ ਸ਼ੈਵਾਂ 'ਚ ਆ, ਉਹਨਾਂ ਦਾ ਬੈਨੀਫਿਟ ਇਹਨਾਂ ਸ਼ੈਵਾਂ 'ਚ ਨਹੀਂ ਹੈਗਾ, ਤੇ ਉਹਦਾ ਹੀ ਅਸੀਂ ਨੁਕਸਾਨ ਭੁਗਤਨੇ। ਉਹ ਸਾਰੀਆਂ ਸਾਨੂੰ ਅੱਜ ਸਮਾਂ ਭੁਗਤਣੀਆਂ ਪੈ ਰਹੀਆਂ ਨੇ। ਅੱਛਾ, ਤੁਸੀਂ ਇਹ ਗੱਲ ਕੀਤੀ ਕਿ ਆਮ ਬੰਦੇ ਦਾ ਕੋਈ ਕਸੂਰ ਨਹੀਂ ਹੁੰਦਾ। ਜੀ ਆ। ਪਿਛਲੇ ਦਿਨਾਂ ਤੁਸੀਂ ਇੱਕ ਖਬਰ ਬੜੀ ਗਰਦਿਸ਼ ਕੀਤੀ ਸੀਗੀ, ਕਾਫੀ ਦਿਨ ਪਹਿਲੇ, ਕਾਫੀ ਸਾਲ ਪਹਿਲੇ, ਕਿ ਜਿਹੜੇ ਸਿਆਲਕੋਟ ਦੇ ਵਾਸੀ ਆ ਨਾ ਜੀ, ਉਹਨਾਂ ਨੇ ਆਪ ਦੀ ਮਦਦ, ਆਪ ਦੇ ਤਹਿਤ ਪੈਸੇ ਇਕੱਠੇ ਕੀਤੇ, ਫੰਡ ਇਕੱਠਾ ਕੀਤਾ ਤੇ 에ਅਰਪੋਰਟ ਬਣਾਤਾ। ਆਮ ਬੰਦੇ ਨੇ, ਉਹਦੇ ਵਿੱਚ ਕਿਸੇ ਹੁਕੂਮਤ ਦਾ ਕੋਈ ਕਮਾਲ ਨਹੀਂ ਹੈਗਾ। ਹੁਣ ਇਹ ਸਵਾਲ ਜਿਹੜਾ ਵਾ, ਇਸ ਸਵਾਲ ਤੇ ਆਪਾਂ ਸਰਕਾਰ ਤੇ ਉਂਗਲੀ ਨਹੀਂ ਚੁੱਕਾਂਗੇ। ਕਿਆ ਸੈਲਾਬ ਵਾਸਤੇ, ਇਸ ਤੋਂ ਬਚਣ ਵਾਸਤੇ ਜਾਂ ਕਿਸੇ ਡੈਮ ਵਾਸਤੇ ਅਸੀਂ ਆਵਾਮ
ਹਕੂਮਤ ਤੋਂ ਪਰਾਂ ਹੋ ਕੇ ਕੋਈ ਕਦਮ ਚੁੱਕ ਸਕਦੇ ਇਦਾਂ ਦਾ? ਦੇਖੋ ਜੀ, ਬਿਲਕੁਲ ਚੁੱਕ ਸਕਦੇ ਆ ਅਗਰ ਸਾਡੀ ਆਵਾਮ ਦੇ ਕੋਲ ਇੰਨਾ ਪੈਸਾ ਹੋਵੇ। ਆਪਾਂ ਦੇਖਦੇ ਹਾਂ ਕਿ ਆਪਣੀ ਤਕਰੀਬਨ ਮੇਰੇ ਖਿਆਲ 'ਚ 50% ਤੋਂ ਜਿਹੜੀ ਉੱਤੇ ਪਾਪੂਲੇਸ਼ਨ ਆ ਉਹ ਤਾਂ ਗਰੀਬੀ ਦੀ ਲਾਈਨ ਤੋਂ ਵੀ ਥੱਲੇ ਆ। ਯਾਨੀ ਇੱਕ ਪੋਵਰਟੀ ਲਾਈਨ ਹੁੰਦੀ ਆ, ਉਹ ਤੋਂ ਵੀ ਥੱਲੇ ਅਸੀਂ ਗਰੀਬੀ ਦੀ ਜ਼ਿੰਦਗੀ ਗੁਜ਼ਾਰਦੇ ਪਏ ਆ। ਅਤੇ ਕੌਣ ਏਡੇ ਵੱਡੇ ਕੰਮ ਕਰੂਗਾ? ਨਾ ਇੱਥੇ ਅੰਬਾਨੀ ਆ, ਨਾ ਇੱਥੇ ਬਿਲ ਗੇਟਸ ਆ, ਨਾ ਇੱਥੇ ਇਲੋਨ ਮਸਕ ਆ। ਇਹ ਤਾਂ ਸਟੇਟ ਨੂੰ ਚਾਹੀਦਾ ਕਿ ਜਿਹੜੇ ਲੋਕ ਇਹੋ ਜਿਹੇ ਹੈਗੇ ਆ ਜਿਨ੍ਹਾਂ ਕੋਲ ਇੰਨਾ ਸਰਮਾਇਆ ਹੈਗਾ ਵਾ, ਜਿਹੜੇ ਵੋਲੰਟੀਅਰਲੀ ਆ ਕੇ ਕੰਮ ਕਰਨਾ ਚਾਹੁੰਦੇ ਆ ਪਾਕਿਸਤਾਨ ਦੇ ਵਿੱਚ, ਉਹਨਾਂ ਨੂੰ ਨਾਲ ਲਾ ਕੇ ਤੇ ਕੰਮ ਕਰੇ। ਬਾਕੀ ਗੱਲ ਰਹੀ ਬੰਦਿਆਂ ਦੀ, ਉਹ ਵੀ ਸਟੇਟ ਨੂੰ ਸਮਝਦੇ ਆ, ਉਹ ਵੀ ਗੌਰਮੈਂਟ ਦੀਆਂ ਪੁਲਿਸੀਆਂ ਨੂੰ ਸਮਝਦੇ ਆ, ਉਹ ਵੀ ਇਹਨਾਂ ਦੇ ਟਰਸਟ ਨਹੀਂ ਕਰਦੇ। ਤੇ ਹਰ ਬੰਦਾ ਪੈਸਾ ਫਿਰ ਲਾਉਣ ਤੋਂ ਵੀ ਡਰਦਾ ਕਿ ਪਤਾ ਨਹੀਂ ਲੱਗਣਾ ਕਿ ਨਹੀਂ ਲੱਗਣਾ। ਗੱਲਾਂ ਵਿੱਚ ਆ ਨੇ ਅਸਲ ਜੜੀਆਂ ਨੇ। ਸ਼ੁਰੂ ਅਸੀਂ ਵੀਡੀਓ ਕੀਤੀ ਸੀ ਵੀ 78 ਸਾਲ ਹੋ ਗਏ ਨੇ ਤੇ ਸੈਲਾਬ ਤੋਂ ਬਚਣ ਵਾਸਤੇ ਸਾਡੇ ਕੋਲ ਸਿਰਫ ਦੁਆਵਾਂ ਨੇ। ਬਿਲਕੁਲ ਇਹਨਾਂ ਦੁਆਵਾਂ ਨਾਲ ਹੀ ਅਸੀਂ ਇਸ ਵੀਡੀਓ ਦਾ ਅਖੀਰ ਕਰਨ ਲੱਗੇ ਹਾਂ, ਕਿਉਂਕਿ ਅਸੀਂ ਉਹ ਲੋਕ ਹਾਂ, ਅਸੀਂ ਉਹ ਤਬਕਾ ਵਾਂ ਕਿ ਅਸੀਂ ਪਿੰਡਾਂ ਦੇ ਵਾਸੀ ਹਾਂ। ਸਾਡੇ ਦਿਲ ਦੇ ਵਿੱਚ ਦਰਦ ਤਾਂ ਬੜਾ ਹੁੰਦਾ ਵਾ, ਅਹਿਸਾਸ ਤਾਂ ਬੜਾ ਹੁੰਦਾ ਵਾ। ਜਿਹੜਾ ਵੀ ਨੁਕਸਾਨ ਹੁੰਦਾ ਵਾ ਕਿਸੇ ਭਰਾ ਦਾ ਹੁੰਦਾ ਵਾ ਤੇ ਸਾਡਾ ਦਿਲ ਦੁਖਦਾ। ਬਿਲਕੁਲ। ਪਰ ਸਾਡੇ ਵੱਸ ਦੇ ਵਿੱਚ ਉਹੀ ਜਿੱਥੋਂ ਵੀਡੀਓ ਸ਼ੁਰੂ ਕੀਤੀ ਸੀ, ਹਜੇ ਤੱਕ ਦੁਆਵਾਂ ਤੋਂ ਇਲਾਵਾ ਸਾਡੇ ਕੋਲ ਕੁਛ ਨਹੀਂ। ਕੋਈ ਬੰਦਾ ਐਸਾ ਜਿਹੜਾ ਸਾਡੀ ਵੀਡੀਓ ਦੇਖ ਰਿਹਾ ਹੈ, ਉਹਦੇ ਕੋਲ ਕੋਈ ਇਦਾਂ ਦਾ ਪਲਾਨ ਆ, ਕੋਈ ਉਹਦੇ ਕੋਲ ਇਦਾਂ ਦਾ ਵਿਜ਼ਨ ਆ, ਕੋਈ ਉਹਦੇ ਕੋਲ ਇਦਾਂ ਦੀ ਪਲੈਨਿੰਗ ਆ, ਤੇ ਉਹਨੂੰ ਥੋੜ੍ਹਾ ਜਿਹਾ ਆਸਰਾ ਕਰਨਾ ਚਾਹੀਦਾ ਵਾ। ਜਿੱਥੇ ਸਾਡੀ ਮਦਦ ਦੀ ਲੋੜ ਆ, ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਖੜੇ ਹੋਵਾਂਗੇ। ਤੇ ਦੁਆ ਕਰਦੇ ਹਾਂ ਕਿ ਜਿੱਥੇ ਜਿੱਥੇ ਨੁਕਸਾਨ ਹੋਇਆ, ਜਿਹੜੇ ਜਿਹੜੇ ਲੋਕ ਇਸ ਨੁਕਸਾਨ ਦੀ ਜ਼ਦ ਦੇ ਵਿੱਚ ਆਏ, ਅੱਲਾ ਉਹਨਾਂ ਤੇ ਮਿਹਰਬਾਨੀਆਂ ਕਰੇ। ਤੇ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈ, ਰੱਬ ਉਸ ਤੋਂ ਤਿਗਣਾ ਚੌਗਣਾ 100 ਗੁਣਾ ਜ਼ਿਆਦਾ ਉਹਨਾਂ ਨੂੰ ਨਵਾਜ਼ੇ। ਬਈ ਦੇਖੋ ਨਾ, ਕਿਸੇ ਖਾਨਦਾਨ ਦਾ ਇੱਕ ਬੰਦਾ ਮਰ ਜਾਵੇ ਨਾ ਤੇ ਉਹ ਉਹਨਾਂ ਨੂੰ ਨਹੀਂ ਭੁੱਲਦਾ ਸਾਰੀ ਉਮਰ। ਉਹਨੂੰ ਰੋਂਦੇ ਰਹਿੰਦੇ ਕਿ ਕਾਸ਼ ਇੱਦਾਂ ਨਾ ਹੁੰਦਾ, ਅਸੀਂ ਹੋਰ ਵਕਤ ਥੋੜ੍ਹਾ ਗੁਜ਼ਾਰ ਲੈਂਦੇ ਨਾਲ। ਅਤੇ ਜਿੱਥੇ ਖਾਨਦਾਨਾਂ ਦੇ ਖਾਨਦਾਨ ਤਬਾਹ ਹੋ ਗਏ ਆ, ਨਸਲਾਂ ਦੀਆਂ ਨਸਲਾਂ ਜਿਹੜੀਆਂ ਸੀਗੀਆਂ ਉਹ ਸਫਾ ਹਸਤੀ ਤੋਂ ਮਿਟ ਗਈਆਂ ਨੇ, ਘਰਾਂ ਦੇ ਘਰ ਉੱਜੜ ਗਏ ਆ। ਤੁਸੀਂ ਇਹ ਜਿਹੜੀ ਤਕਲੀਫ ਆ, ਇਹ ਪੇਨ ਅਗਰ ਇਹਨੂੰ ਸਮਝੋ ਤੇ ਇਸ ਤੋਂ ਵੱਡੀ ਮੈਂ ਕਹਿੰਦਾ ਕੋਈ ਦੁਨੀਆ 'ਤੇ ਸ਼ੈ ਨਹੀਂ ਹੈਗੀ। ਅਗਰ ਸਾਡੀਆਂ ਸਰਕਾਰਾਂ ਹਜੇ ਵੀ ਇਸ ਚੀਜ਼ ਨੂੰ ਸੀਰੀਅਸ ਨਹੀਂ ਲੈਂਦੀਆਂ ਤੇ ਫਿਰ ਅੱਲਾ ਹੀ ਹਾਫਿਜ਼ ਆ ਸਾਡਾ। ਗਰੀਬ ਬੰਦਾ ਕਰ ਵੀ ਕੀ ਸਕਦਾ? ਉਹ ਖੁਦਾ ਦੇ ਅੱਗੇ ਦੁਆ ਕਰ ਸਕਦਾ, ਤਾਂ ਅਸੀਂ ਉਹੀ ਕਰ ਰਹੇ ਹਾਂ। ਵੀਡੀਓ ਦਾ ਆਗਾਜ਼ ਵੀ ਇੱਥੋਂ ਹੀ ਕੀਤਾ ਕਿ ਸਾਡੇ ਕੋਲ ਇਸ ਟਾਈਮ ਦਵਾਵਾਂ ਤੋਂ ਇਲਾਵਾ ਹੈ ਵੀ ਕੁਛ ਨਹੀਂ ਗਾ ਜੀ। ਤੇ ਬਸ ਇਹੀ ਗੱਲਾਂ ਬਾਤਾਂ ਸੀਗੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਸਾਨੂੰ ਦੇਵੋ ਇਜਾਜ਼ਤ, ਤੁਹਾਨੂੰ ਮਿਲਦੇ ਆ ਨਵੀਂ ਵੀਡੀਓ 'ਚ।